ਉਹਨਾਂ ਨੇ ਕਹਿਣਾ ਹਾਂ ਸੁਣਿਆ ਸੀਗਾ ਇਹਦੇ ਬਾਰੇ, ਹਾਂਜੀ। ਇਹਨੇ ਆਉਣਾ ਹੀ ਸੀਗਾ, ਲੋਕ ਚੁੱਪ ਕਰ ਜਾਂਦੇ। ਇੰਨਾ ਸ਼ਦੀਦ ਰੱਦੇ ਅਮਲ ਉਹਦੇ ਤੇ ਨਹੀਂ ਦਿੰਦੇ। ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਤੁਸੀਂ ਮਗਰਬ ਦਾ ਮਾਸ਼ਰਾ ਦੇਖ ਲਓ, ਉਹਨਾਂ ਨੇ ਅਗਰ ਕੋਈ ਗੰਦ ਇੱਥੇ ਫਲਾਣਾ ਨਾ ਤੇ ਉਹ ਪਹਿਲਾਂ ਤੁਹਾਡੇ ਕੰਨੋਂ ਕੱਢਣਗੇ। ਇਦਾਂ ਹੀ ਆ। ਠੀਕ ਆ, ਤੁਸੀਂ ਕਹੋਗੇ ਨਹੀਂ ਨਹੀਂ ਜੀ ਇਹ ਤਾਂ ਬੜਾ ਜ਼ੁਲਮ ਆ ਜੀ, ਇਦਾਂ ਮੁਸਲਮਾਨ ਮੁਲਕ ਆ ਜੀ, ਇਹ ਸਾਡਾ ਜਿਹੜਾ ਹੈਗਾ ਵਾ ਇਲਾਕਾ ਜਾਂ ਸਾਡਾ ਜੋ ਸਮਾਜ ਆ ਉਹਦੇ ਵਿੱਚ ਇਸ ਚੀਜ਼ ਦੀ ਇਜਾਜ਼ਤ ਨਹੀਂ। ਲੇਕਿਨ ਕੰਨੋਂ ਤੁਹਾਡੇ ਨਿਕਲੇਗਾ ਤੇ ਕਿਸੇ ਨਾ ਕਿਸੇ ਤੁਹਾਡੇ ਜ਼ੇਨ ਦੇ ਗੋਸ਼ੇ ਦੇ ਵਿੱਚ, ਜ਼ੇਨ ਦੇ ਕੋਨੇ ਦੇ ਵਿੱਚ, ਜ਼ੇਨ ਦੇ ਖਾਨੇ ਦੇ ਵਿੱਚ ਤੁਹਾਡੇ ਉਹ ਗੱਲ ਰਹਿ ਜਾਏਗੀ। ਰਹਿ ਜਾਂਦੀ। ਤੇ ਕੱਲ ਨੂੰ ਜਦੋਂ ਉਹ ਚੀਜ਼ ਤੁਹਾਡੇ ਸਮਾਜ ਦੇ ਵਿੱਚ ਤੁਹਾਨੂੰ ਦਿਖਣ ਲੱਗ ਪੈਗੀ ਨਾ, ਹਾਂਜੀ। ਉਦੋਂ ਤੁਹਾਡੀ ਮਜਬੂਰੀ ਬਣ ਜਾਂਦੀ ਹੈ ਵੀ ਤੁਸੀਂ ਚੁੱਪ ਕਰ ਜਾਓ ਉਹਦੇ ਤੋਂ। ਬਿਲਕੁਲ, ਚੁੱਪ ਤੋਂ ਇਲਾਵਾ ਤੁਹਾਡੇ ਕੋਲ ਚਾਰਾ ਕੋਈ ਨਹੀਂ ਹੁੰਦਾ। ਬਾਕੀ ਰਿਹਾ ਖੁਰਾਕਾਂ ਦਾ ਮਸਲਾ। ਖੁਰਾਕਾਂ ਦੇਖੋ ਜੀ, ਇਹ ਤਾਂ ਆਮ ਪੜ੍ਹੀ ਲਿਖੀ ਗੱਲ ਆ, ਹਰ ਬੰਦੇ ਨੇ ਸੁਣੀ ਹੋਏਗੀ ਕਿ ਜਿਹੜੀ ਖੁਰਾਕ ਜਿੰਨੀ ਜਲਦੀ ਤਿਆਰ ਹੋ ਜਾਂਦੀ ਉਹਦੇ ਨੁਕਸਾਨ ਉਹਨੇ ਜ਼ਿਆਦਾ ਨੇ। ਠੀਕ ਹੈ, ਤੁਸੀਂ ਦੇਖੋ ਵੀ ਫਾਸਟ ਫੂਡ ਦਾ ਮਤਲਬ ਹੀ ਇਹ ਆ ਵੀ ਉਹ ਜਲਦੀ ਜਲਦੀ ਤਿਆਰ ਹੋ ਜਾਂਦਾ ਹੈ, ਲੇਕਿਨ ਉਹ ਹਜ਼ਮ ਜਿਹੜਾ ਜਦੋਂ ਤੁਹਾਡੇ ਅੰਦਰ ਚੱਲ ਜਾਂਦਾ ਤੇ ਉਹ ਉਨੀ ਜਲਦੀ ਨਹੀਂ ਹੁੰਦਾ। ਹਾਂਜੀ। ਠੀਕ ਹੈ, ਸਾਰੀਆਂ ਨਕਲੀ ਚੀਜ਼ਾਂ, ਮਸਨੂਈ ਚੀਜ਼ਾਂ। ਅਸੀਂ ਗੱਲ ਬੁਨਿਆਦੀ ਤੌਰ ਤੇ ਕਿ ਕੁਦਰਤ ਤੋਂ ਅਸੀਂ ਜਿੰਨਾ ਜਿੰਨਾ ਪਿੱਛੇ ਹਟਦੇ ਜਾਵਾਂਗੇ ਨਾ, ਸਾਡੇ ਲਈ ਮਸਲੇ ਮਸਾਇਲ ਉਹ ਵਧਣੇ।